ਉਸਤਾਦ ਜੀ ਘੰਟੇ ਦੇ ਆ ਕੇ ਖੜੋਤੇ ਆ, ਯਕੀਨ ਕਰੋ ਠੰਡ ਦੇ ਵਿੱਚ ਤੁਸੀਂ ਮਰਵਾਤਾ। ਮੈਂ ਸਵੇਰੇ 6 ਵਜੇ ਦਾ ਉੱਠਿਆ ਹੋਇਆ। ਤੁਸੀਂ ਕਿਹਾ ਮਾਲਕ ਨੇ ਆ ਜਾਣਾ ਵਾ, ਮੇਰਾ ਪੁੱਤ ਟਾਈਮ ਨਾਲ ਪਹੁੰਚ ਜੀ। ਉਹ ਤੋਂ 9 ਵਜਣ ਲੱਗੇ ਆ, ਯਕੀਨ ਕਰੋ ਤੇ ਹਾਲੇ ਤੱਕ ਨਹੀਂ ਆਇਆ। ਯਾਰ ਗੱਲ ਇਹ ਹੁੰਦੀ ਕਿ ਮਾਲਕਾਂ ਦਾ ਆਪਾਂ ਨੂੰ ਹੁਣ ਕਿਹੜਾ ਪਤਾ ਹੁੰਦਾ। ਉਹਨਾਂ ਤਾਂ ਟਾਈਮ ਦਿੱਤਾ ਸੀ ਮੈਨੂੰ ਕਿ ਯਾਰ ਇਸ ਟਾਈਮ ਤੁਸੀਂ ਪਹੁੰਚ ਜਿਓ। ਉਹਨੂੰ ਦੱਸਣਾ ਸੀਗਾ ਵੀ ਇਸ ਟਾਈਮ ਯਾਰ 10-11 ਵਜੇ ਧੁੱਪ ਨਿਕਲੇ ਆਉਂਦੀ ਆ, ਚੱਲ ਥੋੜਾ ਬਹੁਤਾ ਆਪਾਂ ਸਿਸਟਮ ਇਹਨਾਂ ਸਿੱਧਾ ਕਰਦੇ ਆਪਾਂ। ਯਾਰ ਜਿਹੜੇ ਸੇਠ ਬੰਦੇ ਹੁੰਦੇ ਆ, ਮਰਜ਼ੀ ਦੇ ਮਾਲਕ ਹੁੰਦੇ ਆ, ਮਰਜ਼ੀ ਨਾਲ ਉਹਨਾਂ ਨੇ ਉੱਠਣਾ ਹੁੰਦਾ ਵਾ। ਜਾਂ ਤੁਹਾਨੂੰ ਸੀਗਾ ਵੀ ਟਾਈਮ ਨਾਲ ਤੂੰ ਆ ਜੀ, ਕਹਿੰਦਾ ਤੁਸੀਂ ਟਾਈਮ ਨਾਲ ਪਹੁੰਚ ਜਾਓ, ਮੈਂ ਪਹੁੰਚ ਜਾਊਂਗਾ। ਉਦੋਂ ਤਾਂ ਇਹ ਕਹੀ ਜਾਂਦਾ ਸੀਗਾ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਡੇ ਤੋਂ ਪਹਿਲੇ ਚਾਹ ਲੈ ਕੇ ਉੱਥੇ ਆ ਜਾ ਕਰੂੰਗਾ। ਇਹ ਕਿਹੜੀ ਕੰਮ ਉਸਤਾਦ ਜੀ, ਹੁਣ 9 ਵਜਣ ਵਾਲੇ ਆ, ਇੰਨਾ ਲੇਟ ਤਾਂ ਨਹੀਂ ਹੋਣਾ ਚਾਹੀਦਾ ਕੰਮ ਸੇ ਕਮ ਉਹਨੂੰ। ਲੇਟ ਤੇ ਇਹਨਾਂ ਨਹੀਂ ਹੋਣਾ ਚਾਹੀਦਾ। ਹੁਣ ਪਤਾ ਨਹੀਂ ਯਾਰ ਕੀ ਵਜ੍ਹਾ ਵਾ। ਉਸ ਤੋਂ ਮੌਸਮ ਅਸਲ 'ਚ ਬਹੁਤ ਖਰਾਬ ਆ। ਦੇਖ ਯਾਰ ਤੈਨੂੰ ਨਜ਼ਰ ਆਉਣ ਡਿਆ ਧੁੰਦ ਪਈ ਹੋਈ ਆ, ਤੇ ਜਿਹਦੀ ਵਜ੍ਹਾ ਤੋਂ ਸ਼ਾਇਦ ਕਿਤੇ ਟ੍ਰੈਫਿਕ ਦੇ ਵਿੱਚ ਫਸ ਗਿਆ ਹੋਵੇ ਯਾਰ। ਤੇ ਦੂਸਰਾ ਉਸਤਾਦ ਜੀ, ਇਹ ਫਰੰਟ ਤੋਂ ਪਹਿਲੇ ਸ਼ੁਰੂ ਕਰਨਾ ਵਾ ਕਿ ਅੰਦਰੋਂ ਪਹਿਲੇ ਕਮਰੇ ਸ਼ਮਰੇ ਕਰਨੇ ਆ? ਕਹਿੰਦਾ ਇਹ ਫਰੰਟ ਪਹਿਲੇ ਕਰਨਾ ਵਾ। ਫਰੰਟ ਕਹਿੰਦਾ ਇਹ ਪਹਿਲੇ ਹੋ ਜਾਊਗਾ, ਮੈਂ ਤੁਹਾਡਾ ਕੰਮ ਚੈੱਕ ਕਰੂੰਗਾ ਤੇ ਫਿਰ ਕਹਿੰਦਾ ਅੰਦਰਲਾ ਕੰਮ ਮੈਂ ਤੁਹਾਨੂੰ ਦਊਂਗਾ। ਨਹੀਂ ਤੇ ਉਹਨੂੰ ਰਾਤੀ ਪੁੱਛ ਲਿਆ ਸੀ, ਸਾਰਾ ਪੇਂਟ ਸ਼ੇਂਟ ਉਹਨੇ ਲੈ ਆਂਦਾ ਵਾ? ਕਹਿੰਦਾ ਸੀ ਮੈਂ ਉੱਥੇ ਆਊਂਗਾ, ਆਣ ਕੇ ਸਾਰਾ ਕੰਮ ਦੇਖ ਕੇ ਫਿਰ ਤੁਹਾਨੂੰ ਦੱਸੂਗਾ ਵੀ ਸਮਾਨ ਕਿਹੜਾ ਕਿਹੜਾ ਲਿਆ ਕੇ ਆਉਣਾ। ਉਹ ਆਪਾਂ ਲਿਖ ਕੇ ਦੇਣਾ, ਤੁਸੀਂ ਲੈ ਕੇ ਆਉਣਾ ਸਮਾਨ ਯਾਰ। ਉਸਤਾਦ ਜੀ ਆਪਾਂ ਨੇ ਅੱਜ ਕੀ ਕਰਨਾ? ਅੱਜ ਸਿਰਫ ਇਹਨੂੰ ਸਿੱਧਾ ਪੱਧਰਾ ਹੀ ਕਰਨਾ ਵਾ। ਅੱਜ ਆਪਾਂ ਏਦਾਂ ਕਰਾਂਗੇ ਨਾ, ਇਹਨੂੰ ਰੇਗਮਾਲ ਵਗੈਰਾ ਲਾ ਲਾਂਗੇ, ਇਹਦੀ ਤਿਆਰੀ ਸ਼ਿਆਰੀ ਕਰ ਲਾਂਗੇ, ਸਾਰਾ ਪੱਧਰਾ ਹੋ ਜੂ ਇੱਕ ਵਾਰੀ ਫਸਟ ਕਲਾਸ ਕਰਕੇ, ਤੇ ਮੁੜ ਕੇ ਆਪਾਂ ਕੰਮ ਉਹਦਾ ਨਾਲ ਸ਼ੁਰੂ ਕਰ ਲਾਂਗੇ। ਦਿਹਾੜੀ ਤੇ ਆਪਣੀ ਅੱਜ ਉਹਦੇ ਖਾਤੇ ਪੈ ਹੀ ਜਾਣੀ। ਨਹੀਂ ਤੇ ਉਹ ਤੁਹਾਨੂੰ ਉਹਨੇ ਸਕੈਚ ਜਿਹਾ ਦਿਖਾਤਾ ਸੀ, ਨਕਸ਼ਾ ਜਿਹੜਾ ਹੁੰਦਾ ਪੇਂਟ ਵਾਲਾ, ਸਮਝਾਤਾ ਸੀ ਸਾਰੀ ਗੱਲਬਾਤ। ਦਿਖਾਇਆ ਸੀ ਉਹਨਾਂ ਨੂੰ, ਮੈਂ ਉਹਨੂੰ ਦਿਖਾਇਆ ਸੀ ਉਹਨੂੰ, ਤੇ ਉਹਨੇ ਉੱਤੇ ਸਿਲੈਕਟ ਕੀਤਾ ਹੋਇਆ ਵਾ। ਤਾਂ ਬਾਕੀ ਕਹਿੰਦਾ ਤੂੰ ਉੱਤੇ ਦੇਖ ਕੇ ਮੌਕੇ ਦੇ ਹਿਸਾਬ ਨਾਲ ਫਿਰ ਆਪਾਂ ਦੇਖਾਂਗੇ ਵੀ ਕਿਹੜਾ ਸਹੀ ਲੱਗਦਾ ਉੱਥੇ ਕਰਨਾ। ਇੱਕ ਵਾਰੀ ਉਸਤਾਦ ਜੀ ਨੂੰ ਰੇਗਮਾਲ ਵੀ ਮਾਰਨਾ ਪੈਣਾ ਸਾਰਿਆਂ ਨੂੰ, ਪੇਪਰ ਮਾਰ ਕੇ ਨਾ ਫੇਰ ਹੀ ਕੰਮ ਸ਼ੁਰੂ ਹੋਣਾ ਆਪਣਾ। ਬਿਲਕੁਲ ਹੋਣਾ ਤੇ ਫੇਰ ਹੀ ਆ, ਪੇਪਰ ਸ਼ੇਪਰ ਮਾਰਨਾ ਪੈਣਾ ਕਿਉਂਕਿ ਨਵਾਂ ਪਲਸਤਰ ਹੋਇਆ ਵਾ। ਨਵਾਂ ਪਲਸਤਰ ਹੋਇਆ, ਹਾਂਜੀ। ਤੇ ਇਹਦੇ ਵਾਸਤੇ ਪੇਪਰ ਸ਼ੇਪਰ ਤੇ ਲਾਉਣਾ ਪੈਣਾ। ਚਲੋ ਦੇਖਦੇ ਆ ਹੁਣ ਹੁੰਦਾ ਵਾ ਤੇ ਫਿਰ। ਬਾਕੀ ਦੂਸਰਾ ਉਸਤਾਦ ਜੀ, ਅੱਜ ਸ਼ਾਮ ਨੂੰ ਮੈਨੂੰ ਪੈਸੇ ਚਾਹੀਦੇ ਥੋੜੇ ਜਿਹੇ। ਚਲੋ ਆਉਂਦਾ ਮਾਲਕ ਤੇ ਉਹਨਾਂ ਗੱਲ ਕਰਦੇ ਆ। ਮੈਂ ਜਾਣਾ ਵਾ ਕਿਤੇ, ਹੋ ਸਕਦਾ ਮੈਂ ਕੱਲ ਨੂੰ ਜੁਮਾ ਵਾ, ਕੱਲ ਨੂੰ ਮੈਂ ਛੁੱਟੀ ਮਾਰਨੀ, ਕੱਲ ਨੂੰ ਮੇਰੇ ਕੋਲ ਨਹੀਂ ਓਵਰ ਟਾਈਮ ਨਹੀਂ ਲੱਗਣਾ ਉਸਤਾਦ ਜੀ। ਨਾ ਯਾਰ ਆਪਾਂ ਨਵਾਂ ਕੰਮ ਲੈਣਾ, ਤੂੰ ਕੱਲ ਨੂੰ ਛੁੱਟੀ ਕਰ ਲਈ ਤੇ ਫਿਰ ਨਹੀਂ ਮੈਂ ਸਵੇਰ ਨੂੰ ਜਾਣਾ ਵਾ, ਸਵੇਰ ਤਕਰੀਬਨ ਮੈਂ 12-1 ਵਜੇ ਮੁੜਿਆ ਆਉਣਾ। ਮੈਂ ਕਹਿੰਦਾ ਧੁੱਪ ਨਿਕਲੀ ਹੋਊਗੀ ਦੁਪਹਿਰ ਨੂੰ, ਫਿਰ ਆਪਾਂ ਮਾਰ ਲਾਂਗੇ ਜਿਹੜਾ ਤੁਸੀਂ ਕਹੋਗੇ ਕੰਮ। ਚਲੋ ਠੀਕ ਆ, ਫਿਰ ਹੁੰਦਾ ਤੇ ਆਪਾਂ ਨਾ ਕਰ ਦੇਂਗੇ। अस्सलाम वालेकुम। ਵਾਲੇਕੁਮ ਸਲਾਮ ਜੀ। की हाल आ? ਸ਼ੁਕਰ ਅੱਲਾ ਦਾ ਭਾਜੀ, ਤੁਸੀਂ ਸੁਣਾਓ? ਇਹ ਉਸਤਾਦ ਹੈਗੇ ਇਹ ਉਸਤਾਦ ਆ ਜੀ ਮੇਰੇ। ਤੇ ਪੇਂਟ ਦਾ ਕੰਮ ਕਰ ਰਹੇ ਹੋ? ਹੋਰ ਭਾਜੀ ਇੱਥੇ ਫਰੂਟ ਚਾਟ ਲਾ ਕੇ ਖੜੇ ਆ, ਪੇਂਟ ਹੀ ਕਰਦੇ ਭਾਜੀ, ਹੋਰ ਕੀ ਕਰਨਾ ਇੱਥੇ। ਨਹੀਂ ਨਹੀਂ, ਬੰਦੇ ਨੂੰ ਪਹਿਲੇ ਪੁੱਛ ਲੈਣਾ ਚਾਹੀਦਾ ਜੀ। ਆਪਣਾ ਨਾ ਅਸਲ ਦੇ ਵਿੱਚ ਜੀ ਲਿਖਾਈ ਦਾ ਕੰਮ ਕਰਾਉਣਾ ਸੀ ਜੀ। ਕਰਦੇ ਆ, ਕੋਈ ਮਸਲਾ ਨਹੀਂ, ਬੇਫਿਕਰ ਹੋ ਜਾ। ਅੱਛਾ ਜੀ, ਕੀ ਨਾਮ ਹੈ ਜੀ ਉਸਤਾਦ ਜੀ? ਮੇਰਾ ਨਾਮ ਹੈਗਾ ਸਲੀਮ ਜੀ। ਅੱਛਾ ਜੀ, ਮਤਲਬ ਕਿ ਵੀ ਪੇਂਟ ਦਾ ਕੰਮ ਤੁਸੀਂ ਕਰ ਲੈਂਦੇ ਹੋ, ਲਿਖਾਈ ਦਾ ਕੰਮ ਵੀ ਕਰ ਲੈਂਦੇ ਹੋ? ਯਾਰ ਕੰਮ ਹੀ ਕਰਦੇ, ਤੈਨੂੰ ਦੱਸੀ ਤੇ ਜਾਣ ਡੇ। ਪੇਂਟ ਦਾ ਕੰਮ ਕਰਦੇ ਆ, ਲਿਖਾਈ ਦਾ ਕੰਮ ਵੀ ਕਰ ਲਾਂਗੇ, ਜਿੱਦਾਂ ਮੈਂ ਕਹਾਂਗਾ ਕਰ ਲਾਂਗੇ। ਠੀਕ ਹੈ ਜੀ। ਅਸਲ ਦੇ ਵਿੱਚ ਨਾ ਜੀ ਆਪਣਾ ਬਾਹਰ ਨਾ ਜਿੱਦਾਂ ਕਿ ਬੈਨਰ ਬਣਾਉਣੇ ਹੁੰਦੇ ਆ, ਇਸੇ ਤਰ੍ਹਾਂ ਹੀ ਆਪਾਂ ਕੰਧ ਦੇ ਉੱਪਰ ਲਿਖਾਈ ਕਰਵਾਉਣੀ ਸੀਗੀ। ਭਾਜੀ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਉਸਤਾਦ ਹੋਣਾ ਨਾਲ ਗੱਲ ਕਰੋ, ਇਨਸ਼ਾਅੱਲਾ ਜਿੱਦਾਂ ਦਾ ਕਹੋਗੇ ਤੁਹਾਨੂੰ ਮਿਆਰ ਮਿਲੇਗਾ ਇਨਸ਼ਾਅੱਲਾ। ਅੱਛਾ, ਤੇ ਕੀ ਤੁਹਾਡਾ ਰੇਟ ਸ਼ੇਟ ਹੁੰਦਾ ਵਾ ਫੁੱਟਾਂ ਦੇ ਹਿਸਾਬ ਨਾਲ ਜਾਂ ਫਿਰ? ਉਹ ਉਸਤਾਦ ਹੋਣਾ ਨੇ ਕਰਨਾ ਹੁੰਦਾ ਜੀ। ਤੇ ਉਹ ਦੀਵਾਰ ਤੇ ਜਿਹੜੀ ਲਿਖਾਈ ਕਰਦੇ ਹਨ ਉਹ ਅਸੀਂ ਲੈਂਦੇ ਆ 500 ਰੁਪਏ ਫੁੱਟ ਦੇ ਹਿਸਾਬ ਦੇ ਨਾਲ। ਲੈ, ਇਹ ਤਾਂ ਗੱਲ ਹੀ ਕੋਈ ਨਹੀਂ। ਚਲੋ ਖੈਰ ਆ ਜੀ, ਠੀਕ ਆ। 500 ਰੁਪਇਆ ਫੁੱਟ। ਫੁੱਟ ਉਹਦੇ ਵਿੱਚ ਜਿਹੜਾ ਰੰਗ ਦਾ ਸਮਾਨ ਉਹ ਸਾਰਾ ਤੁਹਾਡਾ ਹੋਣਾ। ਉਹ ਅਸੀਂ ਕੋਈ ਸ਼ੈ ਨਹੀਂ ਵੇਚ ਦੇਣੀ ਹੈ। ਸਹੀ ਭਾਜੀ ਹਾਂਜੀ, ਇਹ ਖੜੋ ਕੇ ਗੱਲ ਕਰ ਲਓ। ਤਬੀਅਤ ਠੀਕ ਆ ਤੁਹਾਡੀ? ਤਬੀਅਤ ਛੋਟੇ ਠੀਕ ਆ। ਆਪਣਾ ਨਾ ਅਸਲ ਦੇ ਵਿੱਚ ਗੱਲ ਪਤਾ ਕੀ ਹੈਗੀ ਆ? ਜਿਹੜੀ ਗੱਲ ਆ ਖੁੱਲ ਕੇ ਕਰ ਯਾਰ। ਠੰਡ ਬਹੁਤ ਹੈਗੀ ਆ, ਆਪਣੇ ਕੋਲ ਟਾਈਮ ਇੰਨਾ ਹੈ ਨਹੀਂਗਾ। ਤੇ ਗੱਲ ਜਿਹੜੀ ਥੋੜਾ ਸਾਈਡ ਤੇ ਆ ਕੇ ਕਰ ਲਿਆ ਜਾਵੇ ਕਿਵੇਂ? ਯਾਰ ਤੂੰ ਗੱਲ ਸਾਹਮਣੇ ਕਰਕੇ ਪਰਦਾ ਯਾਰ ਸਿਗਰਟ ਆਪਾਂ ਆਪਸ ਵਿੱਚ ਹੀ ਖੜੇ ਟੈਨਸ਼ਨ ਨਾ ਲਓ। ਤੇ 500 ਰੁਪਇਆ ਦੱਸਿਆ ਤੁਸੀਂ? ਫੁੱਟ ਦਾ ਭਾਜੀ। ਫੁੱਟ ਦਾ? ਹਾਂਜੀ ਫੁੱਟ ਦਾ 500 ਰੁਪਇਆ ਤੁਹਾਨੂੰ ਮਿਲ ਜੂਗਾ। ਠੀਕ ਆ। ਤੇ ਦੂਸਰਾ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਵੀ ਨਾ ਲਿਖਾਈ ਮਾੜੀ ਨਾ ਹੋਵੇ, ਇਹ ਨਾ ਹੋਵੇ ਉੱਤੇ ਮੀਂਹ ਪਵੇ ਤੇ ਚੋਈ ਹੋਵੇ ਸਾਰੀ। ਭਾਜੀ ਉਹ ਮਦਨੀ ਵਾਲਿਆਂ ਦਾ ਬੈਨਰ ਲੱਗਾ ਦੇਖਿਆ ਤੁਸੀਂ? ਅੱਛਾ ਜੀ, ਉਹ ਉਸਤਾਦ ਹੋਣਾ ਨੇ ਲਿਖਿਆ। ਮਾਸ਼ਾਅੱਲਾ ਮਾਸ਼ਾਅੱਲਾ। ਨਾਲ ਉਹ ਰਿਵਾੜੀ ਵਾਲੇ ਆ, ਉਹ ਮੈਂ ਸਾਰੀ ਲਿਖਾਈ ਕੀਤੀ ਭਾਜੀ। ਅੱਛਾ ਜੀ, ਹਾਂਜੀ। ਉਹ ਮੁੰਡਾ ਬਹੁਤ ਕਾਰੀਗਰ ਆ ਯਾਰ, ਤੂੰ ਫਿਕਰ ਨਾ ਕਰ, ਕੰਮ ਚੰਗਾ ਹੀ ਕਰਕੇ ਦੇਵਾਂਗੇ ਇਸ ਦਿਨ। ਅਸਲ ਚ ਨਾ ਜੀ ਮੈਂ ਇੱਥੇ ਹੈਗਾ ਨਵਾਂ, ਠੀਕ ਆ। ਹੁਣ ਲਿਖਾਈ ਦਾ ਵੀ ਤੁਹਾਨੂੰ ਦੱਸ ਦਈਏ ਜੀ।
ਉਸਤਾਦ ਜੀ ਧੁੱਪ ਤੇ ਮਾੜੀ ਜਿਹੀ ਆਉਣ ਦਿਓ, ਤੁਹਾਡੀ ਮਿਹਰਬਾਨੀ ਆ। ਤੂੰ ਮਾੜਾ ਜਿਹਾ ਸੋਹਣੇ ਨਿਕਲਿਆ ਤੇ ਇੱਥੇ ਖੜੋ ਕੇ ਗੱਲ ਕਰੋ, ਤਾਂ ਕੀ ਹੈ ਤੁਹਾਨੂੰ ਕੋਈ ਟੈਨਸ਼ਨ ਦਾ? ਤੇ ਹੁਣ ਜਰਾ ਤੁਹਾਨੂੰ ਦੱਸ ਦਈਏ ਕੋਈ ਲਿਖਣਾ ਕੀ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਭਾਜੀ ਜਿਹੜੇ ਤੁਸੀਂ ਕਹਿਣਾ ਵਾ ਆਪਾਂ ਲਿਖ ਦੇਣਾ, ਤੁਸੀਂ ਸਾਨੂੰ ਪੇਪਰ ਦੇ ਦੇਣਾ ਲਿਖ ਕੇ ਇੱਕ। ਪੇਪਰ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ ਨਾ, ਤੁਹਾਨੂੰ ਉਵੇਂ ਯਾਦ ਹੋ ਜਾਣਾ ਵਾ। ਆਪਾਂ ਉੱਥੇ ਕੀ 2 ਘੰਟੇ ਲਾਵਾਂਗੇ, ਦਿਹਾੜੀਆਂ 2 ਲਾਵਾਂਗੇ, ਤੁਹਾਨੂੰ ਲਿਖ ਕੇ ਲਿਆ ਕੇ ਭਾਜੀ ਦੇਵਾਂਗੇ। ਯਾਦ ਅਸੀਂ ਨਹੀਂ ਕਰਦੇ ਹੁੰਦੇ, ਤੁਸੀਂ ਚਲੋ ਸਾਨੂੰ ਇੱਕ ਵਾਰੀ ਦੱਸ ਦਿਓ ਕੀ ਲਿਖਣਾ ਵਾ, ਲੇਕਿਨ ਇਹ ਪੇਪਰ ਤੁਹਾਨੂੰ ਦੇਣਾ ਪੈਣਾ। ਕਿਉਂ ਉਸਤਾਦ ਜੀ? ਨਹੀਂ ਬਿਲਕੁਲ, ਤੂੰ ਸਕੈਚ ਤਾਂ ਸਾਨੂੰ ਬਣਾ ਕੇ ਦੇ। ਉਹ ਦੇਣਾ ਹੀ ਪੈਣਾ ਕੀ ਤੁਹਾਨੂੰ। ਕਰਨਾ ਤੂੰ ਉਹਦੇ ਤੇ, ਕੀ ਲਿਖਾਉਣਾ ਚਾਹੁੰਦਾ ਵਾ। ਅੱਛਾ ਜੀ, ਤੇ ਰੁਪਈਆ 500। ਠੀਕ ਆ। 500 ਹੀ ਭਾਜੀ ਤੁਹਾਨੂੰ ਉੱਚੀ ਸੁਣਦਾ, ਉਸਤਾਦ ਉਹਨਾਂ ਨੇ 500 ਹੀ ਕਿਹਾ। ਗੱਲ ਮੈਂ ਉਹਨਾਂ ਕਰਨ ਦਿਆ, ਵਿੱਚ ਤੂੰ 500 ਕਰਨ ਦਿਆ। ਭਾਜੀ 500 ਹੀ ਕਿਹਾ ਉਸਤਾਦ ਉਹਨਾਂ ਨੇ, ਤੁਸੀਂ ਹੁਣ ਬਾਰ ਯਾਰ ਮੈਂ ਆਸਾਨ ਨਾਲ ਗੱਲ ਕਰਨ ਦਿਆ, ਤੂੰ 500 ਵਿੱਚ ਲੈ ਕੇ ਬਹਿਣਾ, ਦੇ ਦੇਗਾ 500। ਉਸਤਾਦ ਜੀ ਕਰੋ ਜੀ ਗੱਲ। ਉਹ ਯਾਰ ਗਰਮ ਕਾਲੀ ਤੂੰ ਹੋਈ ਜਾਣ ਡਿਆ ਛੋਟੇ ਯਾਰ, ਜ਼ਰਾ ਸਬਰ ਕਰ ਗਾਹਕ ਨਾਲ। ਭਾਜੀ 5 ਵਾਰੀ ਨਹੀਂ ਆ ਫਿਰ 500 ਲੱਗਾ ਯਾਰ। ਕਹਤਾ ਭਾਜੀ ਵੀ ਇੱਕ ਵਾਰੀ ਦੱਸਿਆ ਭਾਜੀ। ਜਦ ਦੇ ਜਾਗੇ 500 ਯਾਰ। ਭਾਜੀ 500 ਰੁਪਏ ਅੱਗੇ ਫਿਰ ਅਦਾਲਤਾਂ ਕਚਹਿਰੀਆਂ ਦੇ ਵਿੱਚ ਇੰਨੇ ਚੱਲ ਲੈ, ਤੇਰਾ ਵੀ ਚੱਲ ਲਾਂਗੇ, ਕੋਈ ਰੋਲਾ ਨਹੀਂ ਸਾਨੂੰ ਵੱਡਾ। ਭਾਜੀ ਅਦਾਲਤਾਂ ਕਤਾਈਆਂ ਕਿ ਨਾਨ ਟਿੱਕੀ ਵੇਚਦੇ ਹੋ ਤੁਸੀਂ? ਨਾ ਟਿੱਕੀ ਵੇਚਦੇ ਆ, ਉਹ ਤੈਨੂੰ ਦੱਸ ਦਿਆਂਗੇ ਉਹ ਮੌਕੇ ਤੇ। ਕੋਈ ਨਹੀਂ ਚੱਲ ਜਾਂਦੀ ਕਰ ਯਾਰ ਤੂੰ। ਯਾਰ 500 ਯਾਰ ਤੈਨੂੰ ਹੀ ਮੈਂ ਗੱਲ ਕਰਨੀ ਤਾਂ 500 500 500 500 ਉਹ ਕੀ ਹੋਇਆ ਤੈਨੂੰ? ਰੇਟ ਹੀ ਦੱਸਦਾ ਉਹਨੇ ਯਾਰ, ਰੇਟ ਦੱਸਣ ਡਿਆ। ਰੇਟ ਦੱਸਣ ਲਿਆ ਵਾ। ਧੁੱਪ ਤੇ ਆਉਣ ਦਿਓ ਥੋੜਾ ਜਿਹਾ, ਤੁਹਾਨੂੰ ਕਿਹਾ ਪਿੱਛੇ ਹੋ ਕੇ ਖੜੋਗੇ, ਇੱਥੇ ਧੁੱਪ ਦੇਣੀ ਯਾਰ 500 ਤੈਨੂੰ ਦੇ ਜਾਵਾਂਗੇ ਫਿਰ ਤੂੰ। ਇੱਥੇ ਖੜੋ ਕੇ ਗੱਲ ਕਰੋ ਭਾਜੀ। ਚਲੋ ਭਾਜੀ ਛੱਡੋ ਰੋਲੇ ਨੂੰ, ਦੱਸੋ ਲਿਖਾਉਣਾ ਕੀ ਆ ਯਾਰ, ਦੱਸੋ ਤੁਸੀਂ ਲਿਖਾਉਣਾ ਕੀ ਆ। ਲਿਖਣਾ ਆਪਣਾ ਇਹ ਜੇ ਜਨਾਬ ਰੁਪਏ ਭਾਜੀ 500 ਰੁਪਏ। ਯਾਰ 500 ਦੇ ਜਾਵਾਂਗੇ ਤੈਨੂੰ 500। ਉਹ ਛੋਟੇ ਤੂੰ ਵੀ ਚੁੱਪ 500 ਕਰ ਜਾ, ਖਬਰ ਤੇ ਕਰ ਜਾ ਯਾਰ 1 ਮਿੰਟ। ਉਹ ਬੋਲੇ ਨਹੀਂ ਗਿਆ ਜਿਹੜਾ ਮੇਰਾ ਮੁੱਕ ਮਕਾਉਣਾ, ਤੂੰ ਵਿੱਚ ਲੈ ਕੇ ਤੇਰੇ ਬਾਅਦ 500। ਉਹ ਭਾਜੀ ਛੱਡੋ, ਛੋਟੇ ਨੇ ਕਹਿ ਹੀ ਦਿੱਤਾ ਸੀ ਤੁਹਾਨੂੰ 500 ਰੁਪਇਆ ਨੇ, ਰੇਟ ਹੀ ਦੱਸਿਆ ਭਾਜੀ ਵਾ। ਇਹੋ ਜਿਹਾ ਬੰਦਾ ਮੁੜ ਕੇ ਲੱਭਦਾ ਨਹੀਂ ਹੁੰਦਾ ਟਾਈਮ ਤੇ। ਉਹ ਭਾਜੀ ਚਲੋ ਛੱਡੋ, ਦਫਾ ਕਰੋ। 500 ਦੇ ਜਾਵਾਂਗੇ ਯਾਰ, ਕਿੱਦਾਂ 500 ਹੁੰਦਾ ਵਾ? ਆਪਾਂ ਭਾਜੀ ਨਗਦ ਪੈਸੇ ਲੈਣੇ ਐਡਵਾਂਸ ਮੇਰੇ, ਤੁਹਾਨੂੰ ਦੱਸਦਾ। ਜੇ ਤੂੰ ਯਾਰ ਮੇਰੇ ਕੋਲ ਹੁਣ ਇੱਥੇ ਕੋਈ ਲੱਗ ਕਰਾ ਦੇਣਾ ਕਰ ਰਿਹਾ, ਮੈਂ ਉਸਤਾਦ ਨਾਲ ਗੱਲ ਕਰ ਰਿਹਾ। ਉਸਤਾਦ ਨੇ ਮੇਰੀ ਗੱਲ ਹੁਣ ਦੇ ਵਿੱਚ ਤੂੰ ਵੀ ਤਾਂ ਭਾਜੀ ਮੈਂ ਨਗਦ ਪੈਸੇ ਲੈਣੇ ਆ। ਠੀਕ ਆ ਯਾਰ, ਉਹ ਚੱਲ ਤੂੰ ਮੇਰੇ ਨਾਲ ਗੱਲ ਕਰ ਯਾਰ। ਅਸਲ 'ਚ ਉਸਤਾਦ ਜੀ ਗੱਲ ਪਤਾ ਕੀ ਹੈਗੀ, ਆਪਣੀ ਹੋਈ ਹੈ ਜੀ ਲੜਾਈ। ਅੱਛਾ ਜੀ। ਹਾਂਜੀ, ਆਪਣੀ ਲੜਾਈ ਹੋਈ ਆ ਉਸਤਾਦ ਜੀ ਮੈਂ ਘੱਟ ਵੱਧ ਨਹੀਂ ਕਰਨ ਦੇਣੇ, ਆਪਾਂ 500 ਲੈਣਾ ਫੁੱਟ ਦਾ ਜਿਹੜਾ। ਉਹ ਯਾਰ ਤੂੰ 1000 ਲੈਣੀ ਯਾਰ। ਓ ਯਾਰ ਉਸਤਾਦ ਨਾਲ ਮੈਂ ਗੱਲ ਕਰ ਰਿਹਾ ਯਾਰ। ਤੂੰ ਉਸਤਾਦ ਨਾਲ ਮੇਰੀ ਗੱਲ ਹੋਣ ਦੇ, ਹੁਣ ਮੇਰੇ ਨਾਲ ਔਖਾ ਕਾਹਦੇ ਲਈ ਹੋ ਰਿਹਾ ਉਸਤਾਦ? ਉਹ ਚੁੱਪ ਕਰੋ ਯਾਰ, ਤੂੰ ਗੱਲ ਕਰ। ਛੋਟਾ 1 ਮਿੰਟ ਚੁੱਪ ਕਰ ਜਾ ਯਾਰ। ਆਪਣਾ ਨਾ ਹੁਣ ਤੁਹਾਨੂੰ ਦੱਸ ਦਈਏ ਆਪਣਾ ਲਿਖਣਾ ਕੀ ਹੈ ਜੀ। ਆਪਾਂ ਸਭ ਤੋਂ ਉੱਤੇ ਨਾ ਕੰਨ ਤੇ ਲਿਖਣਾ ਵਾ ਜੀ। ਇਹ ਸਮਾਨ ਤੇ ਲਿਖਣਾ ਜੀ ਆਪਾਂ? ਨਹੀਂ ਕੰਨ ਤੇ ਲਿਖਣਾ ਜੀ। ਜਿੱਦਾਂ ਤੁਸੀਂ ਹੱਥ ਕੀਤਾ, ਮੈਂ ਸ਼ਾਇਦ ਉੱਤੇ ਸਮਾਨ ਤੇ ਲਿਖਣਾ ਹੋਵੇ। ਉੱਤੇ ਹੀ ਕਰਨਾ, ਤੁਸੀਂ ਕਿਹੜਾ ਥੱਲੇ ਲਿਖਾਉਣਾ? ਤਾਰਾਂ ਨੂੰ ਹੱਥ ਨਾਲ ਲਾ ਲਈਏ ਉੱਤੇ, ਥੋੜਾ ਜਿਹਾ ਦੱਸ ਦਿਓ, ਵੈਸੇ ਦੱਸ ਦਿਓ ਉੱਤੇ ਲਿਖਣਾ ਬਸ। ਆ ਦੇਖ ਲੈ ਇੱਧਰ। ਉਹ ਯਾਰ ਚੱਲ ਤੂੰ ਦੱਸ ਮੈਨੂੰ ਯਾਰ, ਦੱਸ ਛੋਟੇ, ਨਾ ਬੋਲ ਯਾਰ। ਭਾਜੀ ਪਹਿਲੇ ਨੰਬਰ ਤੇ ਖੋਲ ਜਾਣਾ, ਇੱਥੇ ਨਵਾਂ ਕੱਟਾ ਖੋਲਣਾ, ਤਾਰਾਂ ਨੂੰ ਚਿੰਬੜ ਗਿਆ, ਕੌਣ ਜ਼ਿੰਮੇਦਾਰ ਆ? ਉਹ ਨਹੀਂ ਚਿਮੜਾ ਛੋਟੇ, ਚੁੱਪ ਕਰ ਯਾਰ। ਇੱਧਰ ਆ ਜਾਓ ਨਾ ਥੋੜਾ ਜਿਹਾ। ਹਾਂਜੀ ਦੱਸੋ। ਅਸਲ 'ਚ ਨਾ ਲਿਖਣਾ ਵੀ ਤੂੰ ਹੈ, ਤੈਨੂੰ ਮੈਂ ਦੱਸਤਾ। ਤੂੰ ਲਿਖਣਾ ਹੈ, ਉਸਤਾਦ ਨਹੀਂ ਲਿਖਣਾ। ਨਗਦ ਪੈਸੇ ਭਾਜੀ ਆਪਾਂ ਲੈਣੇ। ਪਹਿਲੇ ਤੁਸੀਂ ਲਿਖਣਾ ਜੇ, ਪਹਿਲੇ ਸ਼ੇਰ ਨੂੰ ਲਿਖਣਾ, ਜ਼ਮੀਨ 'ਚ ਮੂਲੀ ਪੁੱਟਾਂਗੇ ਅੱਛਾ ਜੀ। ਸ਼ਰੀਕੋ, ਤੁਹਾਨੂੰ ਰੱਜ ਰੱਜ ਕੇ ਕੁੱਟਾਂਗੇ। ਇਹ ਉਸਤਾਦ ਜੀ ਕਿਹੜੀ ਗੱਲ ਆ? ਇੱਕ ਮਿੰਟ ਦੁਬਾਰਾ ਦੱਸੋ। ਇਹ ਕਿਹੜੀ ਇਬਾਰਤ ਆ ਉਸਤਾਦ ਜੀ? ਮੈਂ ਨਹੀਂ ਲਿਖਣੀ ਲੁਖਣੀ। ਉਹਨੇ ਇੱਕ ਮਿੰਟ ਗੱਲ ਮੇਰੀ ਉਹਨਾਂ ਹੋਣ ਦਈ ਆ, ਤੂੰ ਫੂਲ ਆ ਕੇ ਬਹਿ ਗਿਆ। ਉਹ ਦੱਸੀ ਲਿਖਣਾ ਕੀ ਹੈ, ਦੁਬਾਰਾ ਦੱਸੀ। ਜ਼ਮੀਨ 'ਚੋਂ ਜੀ ਮੂਲੀ ਪੁੱਟਾਂਗੇ। ਤੇ ਮੂਲੀ ਜਦੋਂ ਪੁੱਟਣ ਜਾਣੀ ਤੁਸੀਂ ਨਾਲ ਜਾਣਾ ਸਾਡੇ। ਗੱਲ ਮੇਰੀ ਉਹਨਾਂ ਹੋਣ ਦਈ ਆ ਛੋਟੇ ਯਾਰ, ਥੋੜਾ ਸਬਰ ਕਰ। ਇੱਕ ਯਾਰ ਗੱਲ ਤਾਂ ਪੂਰੀ ਸੁਣ ਲਓ ਤੁਸੀਂ। ਫੇਰ ਵਿੱਚ ਜ਼ਮੀਨ 'ਚ ਮੂਲੀ ਪੁੱਟਾਂਗੇ ਸ਼ਰੀਕੋ, ਤੁਹਾਨੂੰ ਰੱਜ ਰੱਜ ਕੇ ਕੁੱਟਾਂਗੇ। ਠੀਕ ਹੋ ਗਿਆ ਜੀ। ਸਭ ਤੋਂ ਉੱਤੇ ਜਾਨੀ ਕਿ ਇਹ ਲਿਖਣਾ, ਇਹ ਲਿਖਣਾ ਲਾਲ ਰੰਗ ਨਾਲ ਲਿਖਣਾ ਹੈ ਭਾਜੀ। ਲਾਲ ਰੰਗ ਨਾਲ ਲਿਖ ਕੇ ਆ ਥੱਲੇ ਨੂੰ ਲਾਲ ਰੰਗ ਦੀਆਂ ਨਾ ਤੁਸੀਂ ਲਹਿਰਾਂ ਚਵਾ ਦੇਣੀਆਂ। ਜਾਨੀ ਕਿ ਜਿੱਦਾਂ ਖੂਨ ਚੋਣ ਡਿਆ ਹੁੰਦਾ, ਹਾਂ ਵੀ ਪਤਾ ਲੱਗੇ ਵੀ ਖੂਨ ਚੋਣ ਡਿਆ ਹੋਇਆ। ਦੂਸਰੇ ਨੰਬਰ ਤੇ ਭਲਾ ਕੀ ਲਿਖਣਾ ਜੀ? ਅਸਲ ਦੇ ਵਿੱਚ ਨਾ ਜੀ ਦੂਸਰੇ ਨੰਬਰ ਤੇ ਤੁਸੀਂ ਲਿਖਣਾ ਹੈ, ਤੋਤਾ ਕਵੇ ਮੈਨੂੰ ਟਾਫੀ ਦੇ ਦੇ। ਭਾਈ ਤੁਸੀਂ ਥੱਥੇ ਹੋ, ਤੋਤਾ ਕਿਉਂ ਕਵੇ ਟਾਫੀ ਦੇ ਦੇ? ਯਾਰ ਮੇਰੀ ਗੱਲ ਉਹਨਾਂ ਹੋਣ ਦਈ ਆ। ਤੋਤਾ ਕਵੇ ਉਸਤਾਦ ਜੀ। ਮੇਰੀ ਗੱਲ ਬੇਟੇ ਉਹਨਾਂ ਹੋਣ ਦਈ ਆ, ਵੱਡਿਆਂ ਨਾਲ ਗੱਲ ਹੁੰਦੀ, ਛੋਟੇ ਨਹੀਂ ਬੋਲਦੇ। ਏਡਾ ਤੁਸੀਂ ਤੋਤੇ ਨੂੰ ਸਿਖਾਇਆ। ਛੋਟੇ 1 ਮਿੰਟ ਸਬਰ ਕਰ, ਛੋੜੋ ਸਬਰ ਤੇ ਕਰ। ਸੁਣੀਆ ਕੀ ਕਹਿੰਦਾ ਉਸਤਾਦ ਕੀ ਜੀ ਆ? ਤੁਸੀਂ ਯਕੀਨ ਕਰੋ, ਐਵੇਂ ਸੁਣੀ ਜਾਂਦੇ ਉਹਦੀ ਗੱਲ।
ਉਹ ਆਪਾਂ ਕੰਮ ਵੀ ਤੇ ਕਰਨਾ, ਛੋਟੇ ਦਿਹਾੜੀ ਲਾਉਣੀ, ਨਾਲੇ ਤੂੰ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ। ਮੈਂ ਪੈਸੇ ਭਾਜੀ 500 ਫੁੱਟ ਦਾ ਲੈਣਾ, ਮੈਂ ਪਹਿਲੇ ਦੱਸਿਆ ਉਹ ਤੁਹਾਨੂੰ, ਆਪਾਂ 500 ਫੁੱਟ ਦਾ ਹੀ ਲਵਾਂਗੇ। ਇੱਕ ਵਾਰੀ ਗੱਲ ਤਾਂ ਪੂਰੀ ਸੁਣ ਲਈਏ ਯਾਰ। ਸਿੱਧੀ ਗੱਲ। ਇਹਨਾਂ ਤੁਸੀਂ ਕਹਿਣਾ ਜੇ ਤੋਤਾ ਕਵੇ ਮੈਨੂੰ ਟਾਫੀ ਦੇ ਦੇ, ਅੱਛਾ ਜੀ। ਤੁਸੀਂ ਬਾਰ-ਬਾਰ ਮੈਨੂੰ ਆਖੋਗੇ ਮੈਨੂੰ ਮਾਫੀ ਦੇ ਦੇ। ਇਹ ਉਹ ਕਿਹਨੇ ਆਖਣਾ ਭਾ ਹੈ? ਤੂੰ ਸਾਨੂੰ ਮਾਫੀ ਦੇ ਦੇ, ਥੋੜੀ ਮਿਹਰਬਾਨੀ, ਤੂੰ ਸਾਨੂੰ ਮਾਫੀ ਦੇ ਦੇ। ਛੋਟੇ ਇਹ ਆਖਣਾ ਇਹ ਕਿਹਨੇ ਗੱਲ ਕਹਿਣੀ ਹੈ ਜੀ? ਇਹ ਸ਼ਰੀਕ ਜਿਹੜੇ ਨਾ ਉਹ ਆਪਣੇ ਕੋਲ ਮਾਫੀ ਮੰਗ ਰਹੇ। ਅਸਲ ਦੇ ਵਿੱਚ ਗੱਲ ਇੰਜ ਹੋਈ ਏ, ਤੁਹਾਨੂੰ ਛੋਟਾ ਜਿਹਾ ਵਾਕਿਆ ਜਿਹੜਾ ਹੋਇਆ ਜੇ, ਖੂਨੋ ਖੂਨ ਹੋ ਗਿਆ ਸਾਰਾ ਇਲਾਕਾ, ਤੁਹਾਨੂੰ ਦੱਸ ਦਿਆ ਜੇ। ਮੈਂ ਨਾ ਜੀ ਬਾਹਰ ਬੈਠਿਆ ਮੰਜੀ ਤੇ, ਅੱਛਾ ਚਾਹ ਪੀ ਰਿਹਾ ਸੀ, ਰੋਟੀ ਖਾ ਕੇ ਹਟਿਆ, ਅੱਛਾ ਤੇ ਮੈਂ ਕਿਹਾ ਮੁਰਗੀਆਂ ਰੱਖੀਆਂ ਹੋਈਆਂ ਸੀ, ਠੰਡ ਦਾ ਮੌਸਮ ਸੀ, ਤੇ ਨਾ ਮੈਂ ਕਿਹਾ ਉਹਨਾਂ ਨੂੰ ਦਾਣੇ ਪਾਣੀ ਪਾ ਦੇ, ਨਾਲੇ ਤੁਰ ਫਿਰ ਲੈਣ ਥੋੜਾ। ਅੱਛਾ ਮੈਂ ਨਾ ਜੀ ਉਹਨਾਂ ਨੂੰ ਦਾਣੇ ਸੁੱਟੇ ਆ, ਤੇ ਮੇਰੇ ਵੇਖਦਿਆਂ ਨਾ ਸ਼ਰੀਕਾਂ ਦੀ ਬਿੱਲੀ ਆਈ ਜੀ, ਅੱਛਾ ਥੱਲੇ ਉਤਰੀ ਹੈ। ਮੈਂ ਕਿਹਾ ਚਲੇ ਜਾਊਗੀ, ਮੈਂ ਕੀਤਾ ਭਾ ਮੈਨੂੰ ਤਾਂ ਨਾ ਡਰਾ ਯਾਰ, ਤੇਰੀ ਮਿਹਰਬਾਨੀ ਆ, ਮੇਰਾ ਤਰਾਹ ਨਿਕਲ ਚੱਲਾ ਸੀ ਹੁਣ। ਉਹ ਉਤਰੀ ਆ ਤੇ ਕੁਕੜੀ ਨੂੰ ਉਹਨੇ ਇੰਜ ਫੜਿਆ ਜੀ। ਉਹ ਭਾ ਉਸਤਾਦ ਮੇਰੇ ਨੂੰ ਹੱਥ ਕਾਹਦੇ ਲਾ ਰਿਹਾ ਯਾਰ ਤੂੰ? ਇਹ ਕੁਕੜੀ ਨੂੰ ਉਹਨੇ ਅੱਜ ਫੜਿਆ, ਤੂੰ ਮੈਨੂੰ ਅੱਜ ਫੜਨ ਡਿਆ? ਕੁਕੜੀ ਨੇ ਫੜਿਆ, ਮੈਂ ਦੱਸ ਰਿਹਾ ਨਾ ਜੀ, ਤੁਹਾਨੂੰ ਦੱਸ ਰਿਹਾ, ਤੁਸੀਂ ਮੇਰੀ ਗੱਲ ਸੁਣੋ, ਫੋਕਸ ਕਰੋ ਨਾ ਜੀ। ਬੰਦਾ ਟਾਈਮ ਦਾ ਕਰ ਰਿਹਾ ਤੁਹਾਡਾ, ਮੈਂ ਤੁਹਾਨੂੰ ਕਹੀ ਜਾਣ ਡਿਆ। ਛੋਟੇ ਕੰਮ ਅਸੀਂ ਲੱਭਾ ਵਾ, ਚਲੋ ਉਹਨੇ ਕੀ ਹੈ ਯਾਰ, ਫੜਿਆ ਤੇ ਮੇਰੇ ਵੇਖਦਿਆਂ ਜੀ ਮੈਂ ਜੁੱਤੀ ਪਾਈ ਹਲੇ, ਜਦੋਂ ਮੇਰੇ ਵੇਖਦਿਆਂ ਬਨੇਰੇ ਚੜੀ ਹੈ, ਮੈਂ ਚਾਹ ਦੀ ਪਿਆਲੀ ਰੱਖੀ ਔਰ ਰੋੜਾ ਚੁੱਕਿਆ ਤੇ ਮਾਰਿਆ ਟਕਾ ਕੇ। ਉਹ ਭਾ ਪਿੱਛੇ ਹੋ ਗਏ ਟਕਾ ਕੇ, ਉਸਤਾਦ ਦੇ ਨਾ ਮਾਰਦੀ। ਨਹੀਂ ਉਹ ਲੱਗਦਾ ਤੇ ਇਦਾਂ ਹੀ ਮੈਨੇ ਕੁਝ ਮੁਰਗੀ ਦੇ ਵੱਜਿਆ ਨਹੀਂ, ਲੱਗਦਾ ਮਾਰੂਗਾ। ਮੁਰਗੀ ਦੇ ਵੱਜਿਆ ਨਹੀਂ। ਅੱਛਾ ਮੈਂ ਪਾਤੀ ਹਾਲ ਅੱਛਾ ਪੂਰੇ ਮੁਹੱਲੇ ਚ ਹਾਲ। ਉਸਤਾਦ ਉਹਨਾਂ ਨੂੰ ਪੂਰਾ ਸੁਣਦਾ, ਐਡਾ ਕਾਹਦੇ ਲਈ ਰੌਲਾ ਯਾਰ ਤੂੰ ਚੱਕੀ ਖੜਾ? ਅੱਛਾ ਜੀ ਫੇਰ ਗੱਲ ਪਤਾ ਕਿ ਗੱਲ ਪੂਰੀ ਹੋ ਲੈਂਦੇ ਛੋਟੇ, ਤੂੰ ਜਰਾ ਨਾ ਚਾਹ ਚੂਹ ਦਾ ਕਹਿਦਾ ਜਰਾ ਸਾਈਡ ਤੇ ਜਾ। ਆਪਣੇ ਨਾ ਯਾਦ ਜਦੋਂ ਹਾਲ ਹੋ ਗਈ ਹੈ ਨਾ, ਅੱਛਾ ਉਹ ਸ਼ਰੀਕਾਂ ਦੇ ਘਰੇ ਜਾ ਵੜੀ। ਅੱਛਾ ਮੈਂ ਜਾ ਕੇ ਬੂਹਾ ਖੜਕਾਇਆ ਸ਼ਰੀਕਾਂ ਦਾ। ਅੱਛਾ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਉੱਤੋਂ ਪੁੱਠਾ ਬੂਹਾ ਲਾ ਕੇ ਤੇ ਮੈਨੂੰ ਕਹਿੰਦੇ ਜਾ ਘਰ ਹੈ ਨਹੀਂ ਕੋਈ ਵੀ। ਅੱਛਾ ਮੈਂ ਕੋਈ ਖੈਰ ਮੰਗਣ ਗਿਆ ਸੀ? ਹੁਣ ਤੂੰ ਆਪ ਹੀ ਦੱਸ ਦੇ, ਜਿਹੜਾ ਜ਼ਾਲਮ ਨੂੰ ਜਗ੍ਹਾ ਦੇਵੇ ਘਰੇ ਵਾੜ ਲਵੇ, ਉੱਤੋਂ ਬੂਹਾ ਨਾ ਖੋਲੇ, ਇਹ ਲੜਾਈ ਬਣਦੀ ਕਿ ਨਹੀਂ ਬਣਦੀ? ਨੁਕਸਾਨ ਹੈ ਸਾਡਾ। ਅੱਛਾ ਉੱਤੋਂ ਮਜ਼ੇ ਦੀ ਗੱਲ ਸੁਣ ਬਈ ਯਾਰ ਉਸਤਾਦ ਪਿੱਛੇ ਰਹਿ ਕੇ ਗੱਲ ਕਰ ਯਾਰ। ਆਪਣਾ ਨਾ ਜੀ ਹੋ ਰਿਹਾ ਤੇ ਯਾਰ ਮੈਂ ਤੈਨੂੰ ਦੱਸੀ ਜਾਣ ਡਿਆ। ਮਜ਼ੇ ਦੀ ਗੱਲ ਸੁਣ ਲਓ ਜੀ। ਸੁਣ ਲਈਏ ਗੱਲ, ਸੁਣ ਲਈਏ, ਮੈਂ ਕਹਿੰਦਾ ਪੂਰੀ ਇਹਦੀ ਹੈ ਯਾਰ ਗੱਲ ਮੂੰਹ ਨਾਲ ਸੁਣਾਵੇਂ ਉਸਤਾਦ, ਇੱਕ ਗੱਲ ਤੇਰੇ ਉੱਤੇ ਚੜ੍ਹ ਜਾਂਦਾ ਉਸਤਾਦ ਫਿਰ। ਅਸਲ ਚ ਨਾ ਛੋਟੇ ਗੱਲ ਸੁਣ ਲੈ, ਤੂੰ ਸਾਈਡ ਤੇ ਹੋ ਕੇ ਕੰਮ ਕਰ ਲੈ, ਵੀਰ ਮਾਲਕ ਆਜੂਗਾ, ਮੈਂ ਗੱਲ ਕਰ ਰਿਹਾ ਨਾ। ਯਾਰ ਗੱਲ ਕਰ ਉਸਤਾਦ ਤੇ ਚੜਾਈ ਕਿਉਂ ਕਰ ਰਿਹਾ ਤੂੰ? ਅੱਛਾ ਤੇ ਉਸਤਾਦ ਜੀ ਮਜ਼ੇ ਦੀ ਗੱਲ ਇਹ ਸੀ, ਮੇਰਾ ਮਹਿਮਾਨ ਆਇਆ ਤੇ ਉਹ ਛੋਟਾ ਭਰਾ ਜੀ ਉਹਨੂੰ ਲੈ ਕੇ ਨਾ ਤੇ ਅੱਗੇ ਚੱਲ ਆਇਆ ਯਾਰ, ਉਹਨੂੰ ਪੁੱਛ ਕੇ ਤੇ ਆਈਏ ਖਣੀ, ਉਹਨਾਂ ਨੇ ਕੁਕੜੀ ਛਡਾ ਤਾਂ ਨਹੀਂ ਕਿਤੇ ਕਰਕੇ ਤਾਂ ਨਹੀਂ ਖਾ ਲਈ। ਉਸਤਾਦ ਤੇਰਾ ਛੱਡ ਗਿਆ ਉਸਤਾਦ। ਉਹ ਗਏ ਜੀ ਪੁੱਠਾ ਉਹਨਾਂ ਨੇ ਫੜ ਕੇ ਕੁੱਟਿਆ ਜੀ। ਅੱਛਾ ਫੜ ਕੇ ਕੁੱਟਿਆ। ਕਿਹਨੂੰ ਫੜ ਕੇ ਕੁੱਟਿਆ? ਉਹ ਮੇਰੇ ਭਰਾ ਨੂੰ ਤੇ ਮਹਿਮਾਨ ਨੂੰ। ਕਿਉਂ? ਅਖੇ ਜੀ ਤੁਸੀਂ ਲੈਣ ਕੀ ਆਏ ਹੋ? ਯਾਰ ਜਿਹੜੀ ਬਿੱਲੀ ਉਹਨਾਂ ਦੇ ਘਰ ਬੜੀ ਆ, ਇੱਕ ਤਾਂ ਸਾਡਾ ਹੋਇਆ ਨੁਕਸਾਨ, ਖੂਨ ਸ਼ਰਾਬਾ ਜੋ ਵੀ ਕੀਤਾ, ਸਾਡਾ ਜਾਨਵਰ ਮਾਰਿਆ, ਪੁੱਠਾ ਸਾਨੂੰ ਕੁੱਟਿਆ, ਤੇ ਹੁਣ ਦੱਸ ਲੜਾਈ ਬਣਦੀ ਕਿ ਨਹੀਂ ਬਣਦੀ? ਭਾਜੀ ਉਹਨਾਂ ਨਾਲ ਬਣਦੀ ਆ, ਉਸਤਾਦ ਨਾਲ ਨਹੀਂ ਬਣਦੀ। ਹੁਣ ਤੁਸੀਂ ਲਿਖਾਈ ਜਿਹੜੀ ਕਰਨੀ ਹੈ ਜੀ। ਲਿਖਾਈ ਤਾਂ ਪਹਿਲੇ ਕਰਾ ਲਈ, ਹਜੇ ਹੋਰ ਵੀ ਲਿਖਾਈ ਕੋਈ ਰਹਿੰਦੀ? ਹਾਂਜੀ ਹਲੇ 2-4 ਫਿਕਰੇ ਹੋਰ ਰਹਿੰਦੇ ਜਿਹੜੇ ਤੁਸੀਂ ਲਿਖਣੇ ਆ। ਸਭ ਤੋਂ ਉੱਤੇ ਜਿਹੜਾ ਲਿਖਣਾ ਉਹ ਤੁਹਾਨੂੰ ਦੱਸਿਆ, ਇਹ ਯਾਦ ਕਰ ਲਿਓ। ਕਿੰਨੀ ਕੁ ਟਾਈਮ ਤੇ ਲਿਖਾਈ ਆਪਾਂ ਕਰਨੀ ਹੈ? ਕੋਈ ਪੂਰੀ ਗਲੀ ਦੇ ਵਿੱਚ ਨਹੀਂ ਆਪਾਂ ਲਿਖਾਈ ਕਰਾਉਣੀ? ਨਹੀਂ ਅਸਲ ਚ ਨਾ ਬਾਹਰ ਕੰਧ ਜਿਹੜੀ ਹੈ ਨਾ ਚਿੱਟਾ ਰੰਗ ਫੇਰਿਆ, ਸ਼ਰੀਕ ਹੈ ਨਹੀਂ ਕਿ ਇੱਥੇ, ਉਹ ਗਏ ਵਿਆਹ ਤੇ। ਅੱਛਾ ਚੋਰੀ ਲਿਖਣਾ ਉਹਨਾਂ ਤੋਂ? ਨਹੀਂ ਓਦਾਂ ਤਾਂ ਮੈਂ ਤੁਹਾਡੇ ਕੋਲ ਆਊਂਗਾ, ਕਿਸੇ ਦੀ ਮਜ਼ਾਲ ਆ ਕੇ ਹੱਥ ਲਾ ਜਾਵੇ। ਤੂੰ ਆਪ ਤੇ ਕਹਿਣ ਡਿਆ ਵੀ ਉਹ ਹੈ ਨਹੀਂ ਕਿ ਚੋਰੀ ਲਿਖਣਾ, ਦਾ ਮਤਲਬ ਤੂੰ ਨਹੀਂ ਚੋਰ ਨਾ ਮੇਰਾ ਵੀਰ, ਨਾ ਉਸਤਾਦ ਜੀ ਆਪਾਂ ਕੋਈ ਨਹੀਂ ਜਾਣਾ।
ਨਹੀਂ ਛੋਟੇ ਲਿਖਾਈ ਜਿਹਨੇ ਇੰਨਾ ਕੁਝ ਕਰਦਾ ਉਸਤਾਦ ਜੀ ਤੈਨੂੰ ਤੂੰ ਕਰੇਗਾ ਬਦਮਾਸ਼ਾ, ਤੂੰ ਕਰੇਗਾ ਲੜਾਈ, ਉਹ ਨਾ ਭਾ ਆਪਣੇ ਕੋਲ ਹੀ ਤੂੰ ਹੁੰਦਾ ਕਰੇਗਾ ਲੜਾਈ। ਉਹ ਨਹੀਂ ਭਾਈ ਲੜਾਈ ਕਰਨ ਵਾਲੇ ਬੰਦੇ ਨਹੀਂ ਅਸੀਂ ਅਸੀਂ ਹੈਗੇ ਦਿਹਾੜੀ ਲਾਉਣ ਵਾਲੇ ਬੰਦੇ ਆ, ਅਸੀਂ ਲੜਾਈ ਕਰਨ ਵਾਲੇ ਬੰਦੇ ਤਾਂ ਲਿਖਾਈ ਕਰਨ ਦਾ ਯਾਰ, ਲਿਖਾਈ ਕਹਿ ਰਿਹਾ ਭਾਈ ਅਸੀਂ ਨਹੀਂ ਲਿਖਾਈ ਕਰਨੀ ਕਰ। ਲਿਖਾਈ, ਅੱਛਾ ਜੀ, ਅਸੀਂ ਨਹੀਂ ਕਰਨੀ ਲਿਖਾਈ। ਫਿਰ ਤੁਸੀਂ ਲਿਖਣਾ ਜੀ 1 ਤਰੀਕ ਸ਼ਾਮੀ 8 ਵਜੇ, ਉਸਤਾਦ ਜੀ ਮੈਨੂੰ ਇੰਨੀ ਸਮਝੋ ਮੈਂ ਛੁੱਟੀ ਤੇ ਆ। ਸ਼ਾਮੀ 8 ਵਜੇ ਲੜਾਈ ਹੋਊਗੀ। ਅੱਛਾ ਇਹ ਕੀ ਉਹਨਾਂ ਨੂੰ ਇਤਲਾਹ ਦੇਣੀ ਆ ਵੀ ਲਿਖਾਈ ਇਤਲਾਹ ਉਹਨਾਂ ਨੇ ਆਪੀ ਪਾਲਣਾ, ਆਉਂਦੇ ਜਾਂਦੇ ਸਾਰੇ ਲੋਕੀ ਵੇਖਣਗੇ। ਉਸਤਾਦ ਜੀ ਸਿਰ ਖਿਲਾ ਦੇਣਾ ਇਹਨੇ 1 ਤੁਹਾਡਾ। ਤਰੀਕ ਸ਼ਾਮੀ 8 ਵਜੇ ਲੜਾਈ ਹੋਊਗੀ। ਲਹਿਜ਼ਾ ਵਕਤ ਦੀ ਪਾਬੰਦੀ ਕਰਦਿਆਂ ਹੋਇਆ ਸਾਰੇ ਲੜਾਈ ਦੇ ਮੈਦਾਨ ਦੇ ਵਿੱਚ ਤਸ਼ਰੀਫ ਲੈ ਆਉਣ। ਬਾਕੀ ਜਿਹੜੇ ਘਰ ਦੇ ਜਵਾਕ ਵਗੈਰਾ ਉਹਨਾਂ ਦਾ ਅਲੱਗਾ ਇੰਤਜ਼ਾਮ ਕਰਕੇ ਉਹਨਾਂ ਨੂੰ ਸਾਈਡ ਤੇ ਕੀਤਾ ਜਾਵੇ। ਭਾਈ ਤੁਸੀਂ ਲੜਾਈ ਕਰ ਰਹੇ ਆ ਕਿ ਉੱਥੇ ਕੋਈ ਦਾਵਤ ਤੇ ਵਲੀਮਾ ਕਿਸਾ ਕਰਨ ਡਏ ਹੋਏ? मैं बताने लगे जी, औरतों के लिए पर्दे का खास इंतजाम किया जाएगा। जी जी, बच्चा समझदार है, लिखाई कर लूगा। ਉਹਦਾ ਮਤਲਬ ਕਿ ਤੁਸੀਂ ਉੱਥੇ ਕੋਈ ਮਿਲਾਦ ਵਗੈਰਾ ਕਰਾਉਣਾ ਵਾ ਕਿ ਕੋਈ ਵਲੀਮਾ ਰੱਖਿਆ ਵਾ ਜਿਹੜਾ ਤੁਸੀਂ ਉਹਨਾਂ ਨੂੰ ਇਤਲਾਹ ਕਰਨ ਡਏ ਔਰਤਾਂ ਵਾਸਤੇ ਪਰਦੇ ਵਾਲਾ ਦਾ ਇੰਤਜ਼ਾਮ? ਇਹ ਮੁਰਗੀ ਤੀਸਰੇ ਨੰਬਰ ਤੇ ਲਿਖਣਾ ਜੀ। ਭਾਈ ਤੇਰਾ ਪੇਪਰ ਹੋ ਰਿਹਾ ਤੀਸਰੇ ਨੰਬਰ ਤੇ ਲਿਖਣਾ ਯਾਰ, ਤੂੰ ਉਹੀ ਗੱਲ ਕਰੀ ਨਾ, ਕਿਸੇ ਹੋਰ ਕੰਮ ਕਰਾ ਲਾ ਸਾਡੇ ਕੋਲ। ਸਮਝਾ ਦੇ ਤੂੰ ਹੁਣ ਵਿੱਚ ਨਾ ਬੋਲੀ, ਤੈਨੂੰ ਮੈਂ ਦੱਸਦਾ ਉਸਤਾਦ ਜੀ ਮੈਂ ਚੰਗਾ ਨਹੀਂ ਹੋਣਾ ਤੈਨੂੰ ਮੈਂ ਫਿਰ ਆ ਦੇਖ ਲੈ, ਮੈਂ ਇਹ ਤੁਹਾਨੂੰ ਸਮਝਾ ਰਿਹਾ ਸਾਨੂੰ ਤੀਸਰੇ ਲੈ ਆਣਾ ਜੀ। ਕੋਈ ਨਹੀਂ ਠੰਡ ਦੇ ਵਿੱਚ अल्लाह रहम करे उस्ताद जी, मुर्गी तेरे को तौर पे आप आणो। जब तुम सर्दियों में हमें अंडे दिया करती थी, तेरा एहसान हमें याद है और तेरे एहसान का बदला भी हम जरूर लेंगे। ਭਾਜੀ ਲਿਖਾਈ ਕਿੱਥੇ ਤੁਸੀਂ ਕੀ ਕੁਛ ਕਰਾਈ ਜਾਣ ਉਹ ਭਾਜੀ ਜਿਨ੍ਹਾਂ ਦੀ ਬਿੱਲੀ ਨੇ ਮੁਰਗੀ ਨਹੀਂ ਛੱਡੀ, ਉਹ ਬੰਦੇ ਕਿੱਡੇ ਖਤਰਨਾਕ ਹੋਣਗੇ। ਛੋਟੇ ਗੱਲ ਤਾਂ ਜੀ ਗੱਲ ਪਤਾ ਕੀ ਹੈ ਜੀ, ਮੈਂ ਜੀ ਤੁਹਾਡੇ ਨਾਲ ਆ। एंड पे तुसी पता की लिखना है, एंड पे तुसी लिखना है लड़ाई के बाद जीतने वाले जो हजरात होंगे उन्हें तमगा और तलवार दी जाएगी, और हारने वाले शरीक जो होंगे वो मुर्गी की कब्र पर जाके वहां पे फूल चढ़ा कर आएंगे। यार साड़ी समझो बाहर एक गल हो गई है कि लड़ाई असली लड़नी है जाके उन्हां नाल तेरे नहीं नहीं, ਤੁਸੀਂ ਸਿਰਫ ਉੱਥੇ ਲਿਖਾਈ ਕਰਨੀ ਹੈ ਜੀ। ਨਹੀਂ ਜੋ ਤੂੰ ਦੱਸ ਰਿਹਾ ਉਸ ਹਿਸਾਬ ਨਾਲ ਤੂੰ ਸਾਡੀ ਲੜਾਈ ਦਾ ਲੱਗਦਾ ਇੰਤਜ਼ਾਮ ਕਰਨ ਡਿਆ, ਕੋਈ ਸਾਡੇ ਮਰਾਉਣ ਦਾ ਕੋਈ ਇੰਤਜ਼ਾਮ ਹੋ ਰਿਹਾ? ਮੈਨੂੰ ਸ਼ੱਕ ਪੈਣ ਡਿਆ। ਨਹੀਂ ਆਪਦੇ ਬੱਚਿਆਂ ਦਾ ਖਿਆਲ ਕਰੋ, ਮੈਂ ਵਿਆਹ ਵੀ ਕਰਾਉਣਾਗਾ ਪੁੱਤਰ। ਇਹ ਕਿਹੜੇ ਪਾਸੇ ਤੁਰ ਪਿਆ ਤੁਹਾਨੂੰ ਲੈ ਕੇ? ਮੈਂ ਉਹ ਨਹੀਂ ਯਾਰ ਕਰਾਊਗਾ ਆਪਣੇ ਕੋਲ ਉੱਥੇ ਜਾ ਕੇ। ਹੁਣ ਰੁਪਈਆ 500 ਲੈਣਾ, ਨਹੀਂ ਜਾਣਾ ਜੂਣਾ 5-6 ਫੁੱਟ ਲਾ ਲਓ ਤੁਸੀਂ, ਰੁਪਈਆ ਲੈ ਲਓ 500 ਲੈਨੇ ਆ, ਪਰ ਅਸੀਂ ਇਹ 5000 ਲੈ ਲਾ, ਤੂੰ 5000 ਲੈ ਲਾ, 5000 ਲੈਣਾ। ਤੂੰ ਕਰਕੇ ਆਏਗਾ ਕੰਮ, ਤੂੰ ਕੰਮ ਉੱਥੇ ਕਰਕੇ ਆਏਗਾ, ਤੂੰ ਲਿਖਾਈ ਕਰਕੇ ਆਏਗਾ। ਅੱਜ ਤੁਸੀਂ ਨਾਲ ਜਾਓਗੇ ਨਾ ਤੁਸੀਂ ਕਰ ਜਾਣਾ, ਤੁਸੀਂ ਕੋਈ ਬੰਦਾ ਹੋਰ ਲੱਭ ਲਓ ਯਾਰ। ਜੀ ਮੈਂ ਤੁਹਾਡੀ ਵਜ੍ਹਾ ਤੋਂ ਚੁੱਪ ਖੜਾ ਹੋਣੀ ਦੇਰ ਦਾ। ਅੱਛਾ ਤੁਸੀਂ ਉਦੋਂ ਨਾਲ ਮੇਰਾ ਟਾਈਮ ਜ਼ਾਇਆ ਕਰ ਰਹੇ ਹੋ? ਉਹ ਟਾਈਮ ਤੂੰ ਸਾਡਾ ਜ਼ਾਇਆ ਕਰਨ ਡਿਆ ਯਾਰ, ਉੱਤੋਂ ਸਾਡੀ ਦਿਹਾੜੀ ਨਹੀਂ ਲੱਗਣ ਦੀ, ਮਾਲਕ ਮਕਾਨ ਨਹੀਂ ਆਇਆ ਹਾਲੇ ਤੱਕ, ਤੂੰ ਆ ਕੇ ਇੰਨੀਆਂ ਗੱਲਾਂ ਸੁਣਾਈ ਜਾਣ ਡਿਆ। ਜੀ ਮੈਨੂੰ ਕੰਮ ਚਾਹੀਦਾ, ਠੀਕ ਹੋ ਗਿਆ ਨਾ? ਸਾਨੂੰ ਚੰਮ ਚਾਹੀਦਾ, ਸਾਨੂੰ ਕੰਮ ਚਾਹੀਦਾ ਤੇ ਤੁਸੀਂ ਕੰਮ ਕਰਨਾ, ਤੁਹਾਨੂੰ ਮੈਂ ਦੱਸ ਰਿਹਾ। ਇਹਨੂੰ ਲੈ ਕੇ ਜਾ, ਆ ਜਿਹੜਾ ਹੈਗਾ ਬਦਮਾਸ਼ ਮੇਰੇ ਨਾਲ ਬਣਦਾ, ਇਹਨੂੰ ਕਹੇ ਉੱਥੇ ਕੰਮ ਕਰਕੇ ਆਵੇ। ਨਹੀਂ ਮੈਂ ਮਜ਼ਦੂਰ ਬੰਦਾ, ਮੈਂ ਕੋਈ ਬਦਮਾਸ਼ ਤੂੰ ਕੰਮ ਕਰਕੇ ਆਉਂਗਾ, ਉੱਥੇ ਆਰਾਮ ਕਰਕੇ ਆਉਂਗਾ, ਉੱਥੇ ਲਿਖਾਈ ਕਰਕੇ ਆਉਂਗਾ। ਭਾਈ ਜੀ ਗੱਲ ਇਹ ਹੈਗੀ ਆ ਯਾਰ, ਅਸੀਂ ਜਾਣਾ ਕੰਮ ਤੇ ਜਾਣਾ ਯਾਰ ਕਹੋ ਮੈਨੂੰ ਤੁਸੀਂ ਕੰਮ ਕਰਨਾ ਟੂਟ ਗਏ ਤੇ ਭਾਈ ਕੌਣ ਜ਼ਿੰਮੇਦਾਰ ਆ? ਕੰਮ ਤੇ ਉੱਥੇ ਭਾਈ ਜਾਣਾ ਹੈਗਾ ਕੰਮ ਤੇ। ਮੇਰੀ ਗੱਲ ਇੰਨੀ ਠੰਡ ਦੇ ਵਿੱਚ ਕਿ ਜਿਹੜੇ ਹਾਲਾਤ ਆ ਭਾਈ, ਅਸੀਂ ਉੱਥੇ ਨਹੀਂ ਜਾਣਾ ਹੈਗਾ। ਤੂੰ ਕੰਮ ਕਰਕੇ ਆਏਗਾ, ਤੂੰ ਸਿਰਫ ਲਿਖਾਈ ਕਰਨੀ। ਉਹ ਭਾ ਮੇਰੇ ਕੋਲ ਕੁਝ ਹੋਰ ਕਰਾ ਲਾ, ਮੇਰੇ ਕੋਲ ਲਿਖਾਈ ਨਹੀਂ ਹੋਣੀ, ਤੇਰੀ ਮਿਹਰਬਾਨੀ ਆ ਵੇਖ। ਆ ਜ਼ਬਾਨ ਬੰਦ ਕਰ ਲੈ ਤੇ ਲਿਖਾਈ ਕਰ ਦੇ ਉੱਥੇ। ਮੇਰੇ ਕੋਲ ਲਿਖਾਈ ਨਹੀਂ ਯਾਰ 5000 ਰੁਪਇਆ ਤੁਹਾਨੂੰ ਦੇ ਦੇਵਾਂਗੇ ਲਿਖਾਈ। ਉਹ ਭਰਾਵਾ ਤੂੰ ਲੱਖ ਵੀ ਦੇਵੇਂ ਤੇ ਨਹੀਂ ਜਾਣਾ। ਅਸੀਂ ਭਾਈ ਤੇਰੀ ਕਰਦੇ ਆ ਮਿਹਨਤ, ਸਾਨੂੰ ਜਾਨ ਆਪਦੀ ਪਿਆਰੀ ਆ, ਸਾਨੂੰ ਆਪਦੀ ਜਾਨ ਪਿਆਰੀ ਹੈ ਤੇ ਅਸੀਂ ਨਹੀਂ ਮਿਹਨਤ ਨਹੀਂ ਹੋਣੀ, ਹੁਣ ਤੁਸੀਂ ਕੰਮ ਹੀ ਕਰੋਗੇ। ਉਸਤਾਦ ਕੀ ਸੁਣੀ ਜਾਂਦਾ ਯਾਰ, ਤੂੰ ਘੰਟੇ ਦਾ ਦੀਆਂ ਗੱਲਾਂ ਮੈਂ ਤੈਨੂੰ ਕਹੀ ਜਾਣ ਡਿਆ। ਤੂੰ ਕਰਕੇ ਆਏਗਾ ਕੰਮ, ਇਹਨੇ ਮੇਰੇ ਕੋਲ ਕੁਝ ਹੋਰ ਕਰਾ ਲੈਣਾ, ਮੈਂ ਤੈਨੂੰ ਦੱਸੀ ਕੰਮ ਕਰਕੇ ਆਏਗਾ। ਤੋਂ ਜਾਨ ਛਡਾਉਣੇ ਆ ਭਾਈ ਕਿ ਅਸੀਂ ਕੰਮ ਕਰਕੇ ਆਏਗਾ। ਨਹੀਂ ਤੁਸੀਂ ਕੰਮ ਕਰੋਗੇ। ਅੱਛਾ ਤੇ ਹੁਣ ਆਪਾਂ ਸ਼ਾਮ ਨੂੰ ਕਰੀਏ ਲਿਖਾਈ ਕਿ ਕੱਲ ਨੂੰ ਕਰੀਏ? ਉਹ ਯਾਰ ਅਸੀਂ ਲਿਖਾਈ ਸ਼ਾਮ ਨੂੰ ਲਿਖਾਈ ਦਾ ਟਾਈਮ ਰੱਖ ਲਈਏ। ਉਸਤਾਦ ਤੂੰ ਹੀ ਰੱਖਣਾ ਟਾਈਮ, ਮੈਂ ਨਹੀਂ ਜਾਣਾ। ਤੂੰ ਲਿਖਾਈ ਕਰੇਗਾ, ਤੂੰ ਲਿਖਾਈ ਕਰੇਗਾ, ਤੈਨੂੰ ਮੈਂ ਦੱਸਾਂਗਾ। ਤੂੰ ਲਿਖਾਈ ਕਰਨ ਦਿਆਂ, ਧੱਕੇ ਨਾਲ ਫੜਨ ਯਾਰ, ਤੂੰ ਲਿਖਾਈ ਕਰਨ ਦਿਆਂ, ਮੈਂ ਕਰੀਏ ਨਾ ਤੂੰ।